ਕੀ ਕਹਿਣਾ ਚਾਹੋਗੇ? ਦੇਖੋ, ਅੱਜ ਅਸੀਂ ਅਮਰੀਕਾ ਕੈਨੇਡਾ ਸਰਹੱਦ, ਜਿੱਥੇ ਸੱਚਮੁੱਚ ਕੋਈ ਸਰਹੱਦ ਨਹੀਂ, ਇਸ ਪਾਰਕ ਦਾ ਨਾਂ ਹੀ ਪੀਸ ਆਰਚ, ਅਮਨ ਦਾ ਉਹ ਇਕੱਠ ਵਾਲਾ ਥਾਂ, ਔਰ ਜਿਸ ਫਿਜ਼ਾ ਦੇ ਵਿੱਚ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਆਜ਼ਾਦੀ ਦਾ ਮਤਲਬ ਕੀ ਹੈ, ਕਿਵੇਂ ਸਾਰੇ ਪਰਿਵਾਰ ਬੱਚਿਆਂ ਸਮੇਤ, ਔਰ ਇਸ ਥਾਂ ਨੂੰ ਇੰਨਾ ਖੂਬਸੂਰਤ ਬਣਾਇਆ ਗਿਆ ਹੈ। ਚਾਰ ਚੁਫੇਰੇ ਤੁਸੀਂ ਫੁੱਲ ਦੇਖਦੇ ਹੋ, ਛੋਟੇ ਛੋਟੇ ਹੋਰ ਖੂਬਸੂਰਤੀ ਦੇ ਚਿੰਨ੍ਹ ਦੇਖਦੇ ਹੋ। ਸੋ ਇਹ ਮੇਰੇ ਮਨ 'ਚ ਇੱਕਦਮ ਇਹ ਆ ਰਿਹਾ ਸੀ ਕਿ ਕਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਮੰਗਿਆ ਹੀ ਨਹੀਂ, ਡਿਲੀਵਰ ਕੀਤਾ ਆਪਣੇ ਲੋਕਾਂ ਨੂੰ, ਉਹਨਾਂ ਦੀ ਇਹ ਚਾਹਨਾ ਸੀ ਕਿ ਪਾਕਿਸਤਾਨ ਔਰ ਇੰਡੀਆ ਦੇ ਰਿਲੇਸ਼ਨਸ ਇਵੇਂ ਹੋਣਗੇ, ਇਵੇਂ ਹੋਣੇ ਚਾਹੀਦੇ ਨੇ ਜਿਵੇਂ ਕੈਨੇਡਾ ਔਰ ਅਮਰੀਕਾ ਦੇ ਨੇ। ਔਰ ਮੈਂ ਇਹ ਮਹਿਸੂਸ ਕਰਦਾ, ਬੇਸ਼ੱਕ ਕੈਨੇਡਾ ਅਕਸਰ ਪਿਛਲੇ 30 ਸਾਲ ਬਹੁਤ ਵਾਰ ਆਉਣਾ ਜਾਣਾ ਹੋਇਆ, ਪਰ ਇਸ ਵਾਰ ਕਿਉਂਕਿ ਕੋਵਿਡ-19 ਦੀਆਂ ਪਾਬੰਦੀਆਂ ਚੱਲ ਰਹੀਆਂ ਨੇ, ਇਸ ਲਈ ਕੈਨੇਡਾ ਤੋਂ ਜਿਹੜੇ ਸਾਡੇ ਚਾਹਣ ਵਾਲੇ ਨੇ ਉਹ ਸਿੱਧੇ ਤੌਰ 'ਤੇ ਐਂਟਰ ਨਹੀਂ ਕਰ ਸਕਦੇ, ਅਮਰੀਕਾ ਫਲਾਈ ਕਰਕੇ ਆ ਸਕਦੇ ਨੇ। ਅਤੇ ਅੱਜ ਉਹਨਾਂ ਸਿੰਘਾਂ ਦਾ ਪੂਰਾ ਜਥਾ ਮਿਲਣ ਦੇ ਲਈ ਆ ਰਿਹਾ। ਸੋ ਇਸ ਥਾਂ ਨੂੰ ਹੀ ਚੁਣਿਆ ਗਿਆ। ਸੋ ਮੈਂ ਮਹਿਸੂਸ ਕੀਤਾ ਕਿ ਵੀ ਬੇਸ਼ੱਕ ਅਖੰਡ ਭਾਰਤ ਦੇ ਹਮਾਇਤੀਆਂ ਨੇ ਉਹ ਸੁਪਨਾ ਤਾਂ ਪੂਰਾ ਨਹੀਂ ਹੋਣ ਦਿੱਤਾ, ਇੰਡੀਆ ਔਰ ਪਾਕਿਸਤਾਨ ਉਵੇਂ ਨਹੀਂ ਹੋ ਸਕੇ ਜਿਵੇਂ ਅਮਰੀਕਾ ਔਰ ਕੈਨੇਡਾ ਨੇ, ਪਰ ਇੱਕ ਹੋਪ ਦੇ ਨਾਲ ਅਸੀਂ ਜ਼ਰੂਰ ਇਸ ਥਾਂ ਤੋਂ ਇਹ ਅਰਦਾਸ ਕਰਦੇ ਕਿ ਭਵਿੱਖ ਦੇ ਵਿੱਚ ਖਾਲਿਸਤਾਨ ਔਰ ਪਾਕਿਸਤਾਨ ਦੇ ਰਿਸ਼ਤੇ ਉਹ ਹੋਣ ਜਿਨ੍ਹਾਂ ਦੇ ਵਿੱਚ ਕੋਈ ਪਾਬੰਦੀ ਨਾ ਹੋਏ। ਇਵੇਂ ਹੀ ਅਸੀਂ ਖੁੱਲ੍ਹ ਦੇ ਨਾਲ ਇੱਕ ਦੂਸਰੇ ਨੂੰ ਮਿਲ ਸਕੀਏ, ਇੱਕ ਦੂਸਰੇ ਦੇ ਨਾਲ ਵਿਚਰ ਸਕੀਏ, ਔਰ ਇਹੀ ਆਜ਼ਾਦੀ ਦਾ ਪੈਗਾਮ ਹੈ। ਇਹੀ ਇੱਕ ਦੂਸਰੇ ਨਾਲ ਪਿਆਰ ਔਰ ਮੁਹੱਬਤ, ਜਿਵੇਂ ਅੱਜ ਜਿਸ ਖੁੱਲ੍ਹ ਡੁੱਲ ਦੇ ਨਾਲ ਦੋਵੇਂ ਪਾਸਿਓਂ ਜਿਹੜੇ ਨੇ ਲੋਕ ਮਿਲ ਰਹੇ ਨੇ ਇੱਕ ਦੂਸਰੇ ਨਾਲ। ਆਮ ਲੇਮੈਨ ਲੈਂਗੁਏਜ ਇਹਨੂੰ ਨੋ ਮੈਨਸ ਲੈਂਡ ਕਹਿੰਦੇ ਨੇ, ਕਿਉਂਕਿ ਇੱਥੇ ਨਾ ਅਮਰੀਕਾ ਦੀ ਸੋਵਰਨਿਟੀ ਹੈ ਨਾ ਕੈਨੇਡਾ ਦੀ ਹੈ। ਇਹ ਸਿਰਫ ਤੇ ਸਿਰਫ ਮੁਹੱਬਤ ਦੀ, ਅਮਨ ਦੀ ਇਹ ਆਰਚ ਹੈ, ਉਸ ਦਾ ਇਹ ਸੁਨੇਹਾ ਹੈ। ਔਰ ਅਸੀਂ ਇਹੀ ਅਰਦਾਸ ਕਰਦੇ ਹਾਂ ਇਸ ਥਾਂ 'ਤੇ ਖਲੋ ਕੇ ਕਿ ਮੁਸਤਕਬਲ ਦੇ ਵਿੱਚ, ਫਿਊਚਰ ਦੇ ਵਿੱਚ ਖਾਲਿਸਤਾਨ ਔਰ ਪਾਕਿਸਤਾਨ, ਔਰ ਦੂਸਰੇ ਪਾਸੇ ਜੇ ਜਮਨਾ ਪਾਰ ਵਾਲਿਆਂ ਨੂੰ ਲੱਗਾ ਕਿ ਸੱਚਮੁੱਚ ਉਹਨਾਂ ਨੇ ਵੱਡੇ ਗੁਨਾਹ ਕੀਤੇ ਨੇ, ਹੁਣ ਉਹ ਖਾਲਿਸਤਾਨ ਦੇ ਨਾਲ ਇੱਕ ਚੰਗੇ ਨੇਬਰ ਵਾਂਗ ਰਹਿਣਾ ਚਾਹੁੰਦੇ ਨੇ, ਜਿਹੜਾ ਵੀ ਗੰਗਾ ਜਮਨਾ ਦਾ ਜਿੰਨਾ ਕੁ ਹਿੱਸਾ ਇਹਨਾਂ ਕੋਲ ਬਚੇਗਾ ਅਲਟੀਮੇਟਲੀ, ਸੋ ਅਸੀਂ ਉਸ ਨੂੰ ਵੀ ਵੈਲਕਮ ਕਰਾਂਗੇ। ਸੋ ਸਾਰੇ ਹੀ TV 84 ਦੇ ਚਾਹਣ ਵਾਲਿਆਂ ਨੂੰ ਵੀ, ਔਰ ਜਿਹੜੇ ਸਾਡੇ ਨਾਲ ਦੁਨੀਆ ਭਰ ਜੁੜੇ ਹੋਏ ਨੇ, ਔਰ ਪਰਿਵਾਰ ਸਾਹਿਬ ਤੁਹਾਡਾ ਸ਼ੁਕਰੀਆ, ਤੁਸੀਂ ਇਸ ਵੀਡੀਓ ਰਾਹੀਂ ਸਾਨੂੰ ਦੁਨੀਆ ਭਰ 'ਚ ਜਿਹੜੇ ਕੌਮ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਇਸ ਅਮਨ ਦੇ ਮੁਦਈ ਨੇ ਕਿ ਸਾਊਥ ਏਸ਼ੀਆ ਦੇ ਖਿੱਤੇ 'ਚ ਜਿਹੜਾ ਇੱਕ ਮੁਲਕ ਨਹੀਂ ਹੈ ਇੰਡੀਆ, ਇਹ ਇੱਕ ਸਬ ਕੰਟੀਨੈਂਟ ਹੈ। ਯੂਰਪੀਅਨ ਯੂਨੀਅਨ ਵਾਂਗ ਜਿਵੇਂ ਯੂਰਪ ਨੇ ਇੱਕ ਸਟੇਜ 'ਤੇ ਆਪਣੇ ਬਾਰਡਰ ਚੁੱਕੇ ਔਰ ਫਰੀਲੀ ਯੂਰਪ ਦੇ ਵਿੱਚ ਲੋਕ ਆ ਜਾ ਸਕਦੇ ਨੇ, ਇਵੇਂ ਹੀ ਅਸੀਂ ਕਾਮਨਾ ਕਰਦੇ ਕਿ ਇਹ ਬ੍ਰਾਹਮਣਵਾਦ ਦਾ ਜੂੜਾ, ਬ੍ਰਾਹਮਣਵਾਦ ਦਾ ਜੱਫਾ ਜਦੋਂ ਦਿੱਲੀ ਤੋਂ ਟੁੱਟੇਗਾ, ਤੋੜਿਆ ਜਾਏਗਾ ਸਿੱਖਾਂ ਵੱਲੋਂ, ਜਿਹੜੇ ਖਾਲਿਸਤਾਨ ਦੀ ਸਟਰਗਲ ਦੇ ਲਈ ਪਿਛਲੇ ਲਗਭਗ 4 ਦਹਾਕਿਆਂ ਤੋਂ ਜੂਝ ਰਹੇ ਨੇ, ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਜਿਹੜੇ 1 ਮਿਲੀਅਨ ਫੌਜ ਦੇ ਜ਼ਬਰ ਹੇਠਾਂ ਜਿਹੜਾ ਜ਼ਿੰਦਗੀ ਗੁਜ਼ਾਰ ਰਹੇ ਨੇ, ਨਾਰਥ ਈਸਟ ਦੇ ਵਿੱਚ ਨਾਗੇ ਹੋਣ, ਮਨੀਪੁਰੀ ਹੋਣ, ਮੀਜ਼ੋ ਹੋਣ, ਇਹ ਸਾਰੇ ਅਲਟੀਮੇਟਲੀ ਇਸ ਹੈਜੇਮੋਨਿਕ ਰੂਲ ਨੂੰ, ਗਲਬੇ ਵਾਲੇ ਰੂਲ ਨੂੰ ਤੋੜਨਗੇ, ਖ਼ਤਮ ਕਰਨਗੇ, ਤੇ ਫਿਰ ਅਸੀਂ ਸਬ ਕੰਟੀਨੈਂਟ ਦੇ ਅੰਦਰ ਆਪਣੀ ਆਪਣੀ ਸੋਵਰਨਿਟੀ 'ਚ ਰਹਿੰਦੇ ਹਾਂ। ਇਸ ਕਿਸਮ ਦਾ ਹੀ ਸਿਸਟਮ ਬਣਾਵਾਂਗੇ ਜਿੱਥੇ ਸਰਹੱਦਾਂ ਬੇਮਾਨੇ ਹੋਣ ਔਰ ਇੱਕ ਦੂਸਰੇ ਨਾਲ ਪਿਆਰ ਗਲਵਕੜੀ ਵਾਲਾ ਮਾਹੌਲ ਗੁਆਂਢੀ ਦੇਸ਼ਾਂ ਦੇ ਵਿਚਕਾਰ ਹੋਏ। ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।